ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਮਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਯਾਕੂਬ। ਉਹਨੇ ਆਪਣੀ ਮਰਜ਼ੀ ਨਾਲ ਸਾਨੂੰ ਆਪਣੇ ਕਲਾਮੇ ਹੱਕ ਦੇ ਵਸੀਲੇ ਨਾਲ ਪੈਦਾ ਕੀਤਾ ਤਾਂ ਜੋ ਉਹਦੀ ਮਖਲੂਕਾਤ ਵਿੱਚੋਂ ਹਰ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਣ। ਜਵਾਬੀ ਪੜ੍ਹਾਈ: ਯਸਾਇਆ। ਬਲਕਿ ਤੁਸੀਂ ਮੇਰੀ ਇਸ ਨਵੀਂ ਨਸਲ ਨਾਲ ਹਮੇਸ਼ਾ ਦੀ ਖੁਸ਼ੀ ਤੇ ਸ਼ਾਦਮਾਨੀ ਕਰੋ, ਕਿਉਂ ਜੇ ਮੈਂ ਯਰੂਸ਼ਲਮ ਨੂੰ ਖੁਸ਼ੀ ਤੇ ਉਹਦੇ ਲੋਕਾਂ ਨੂੰ ਖੁਰਮੀ ਬਣਾਵਾਂਗਾ, ਤੇ ਮੈਂ ਯਰੂਸ਼ਲਮ ਤੋਂ ਖੁਸ਼ ਤੇ ਆਪਣੇ ਲੋਕਾਂ ਤੋਂ ਮਸਰੂਰ ਹੋਵਾਂਗਾ, ਤੇ ਉਹਦੇ ਵਿੱਚ ਰੋਣ ਦੀ ਸਦਾ ਤੇ ਨਾਰੇ ਦੀ ਆਵਾਜ਼ ਫਿਰ ਕਦੀ ਨਹੀਂ ਆਵੇਗੀ। ਉਹ ਘਰ ਬਣਾਉਣਗੇ ਤੇ ਉਹਨਾਂ ਵਿੱਚ ਵਸਣਗੇ, ਤਖ਼ਤ ਸਥਾਨ ਲਾਉਣਗੇ ਤੇ ਉਹਨਾਂ ਦੇ ਮੇਵੇ ਖਾਣਗੇ, ਨਾ ਕਿ ਉਹ ਬਣਾਉਣ ਤੇ ਦੂਜਾ ਵਸੇ, ਉਹ ਲਾਉਣ ਤੇ ਦੂਜਾ ਖਾਵੇ। ਕਿਉਂ ਜੇ ਮੇਰੇ ਬੰਦਿਆਂ ਦੇ ਦਿਨ ਰੁੱਖਾਂ ਦੇ ਦਿਨਾਂ ਵਾਂਗਰ ਹੋਣਗੇ, ਤੇ ਮੇਰੇ ਬਰਗਜ਼ੀਦੇ ਆਪਣੇ ਹੱਥਾਂ ਦੇ ਕੰਮਾਂ ਤੋਂ ਮੁੱਦਤਾਂ ਤੀਕਰ ਫਾਇਦਾ ਚੁੱਕਣਗੇ। ਉਹਨਾਂ ਦੀ ਮਿਹਨਤ ਬੇਸੂਦ ਨਾ ਹੋਵੇਗੀ ਤੇ ਉਹਨਾਂ ਦੀ ਔਲਾਦ ਨਾਗਹਾਨ ਹਲਾਕ ਨਾ ਹੋਵੇਗੀ, ਕਿਉਂ ਜੇ ਉਹ ਆਪਣੀ ਔਲਾਦ ਸਮੇਤ ਖੁਦਾਵੰਦ ਦੇ ਮੁਬਾਰਕ ਲੋਕਾਂ ਦੀ ਨਸਲ ਨੇ। ਤੇ ਇੱਦਾਂ ਹੋਵੇਗਾ ਵੀ ਮੈਂ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਜਵਾਬ ਦੇਵਾਂਗਾ, ਤੇ ਉਹ ਹਨੂਜ਼ ਆਖਣਗੇ ਨਹੀਂ ਤੇ ਮੈਂ ਸੁਣ ਲਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਏ। ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ। ਜਦ ਮੈਂ ਤੇਰੇ ਅਸਮਾਨ ਉੱਤੇ ਜਿਹੜਾ ਤੇਰੀ ਦਸਤਕਾਰੀ ਏ ਤੇ ਚੰਨ ਤੇ ਤਾਰਿਆਂ ਉੱਤੇ ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਏ ਗੌਰ ਕਰਦਾ ਵਾਂ, ਤੇ ਫਿਰ ਇਨਸਾਨ ਕੀ ਏ ਵੀ ਤੂੰ ਉਹਨੂੰ ਯਾਦ ਰੱਖੇ, ਤੇ ਆਦਮਜ਼ਾਦ ਕੀ ਏ ਵੀ ਤੂੰ ਉਹਦੀ ਖਬਰ ਲਵੇਂ। ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਏ ਤੇ ਜਲਾਲ ਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਏ। ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸੱਲਤ ਬਖਸ਼ਿਆ ਏ। ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਪੈਦਾਇਸ਼। ਫਿਰ ਰੱਬ ਨੇ ਆਖਿਆ ਵੀ ਅਸੀਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਸ਼ਬੀਹ ਤਰ੍ਹਾਂ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ ਬਈ ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ। ਤੇ ਰੱਬ ਨੇ ਸਾਰਿਆਂ ਉੱਤੇ ਜਿਹੜਾ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਬਈ ਬਹੁਤ ਚੰਗਾ ਏ। ਪੈਦਾਇਸ਼। ਬਲਕਿ ਧਰਤੀ ਉੱਤੋਂ ਕੋਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ, ਤੇ ਰੱਬ ਖੁਦਾਵੰਦ ਨੇ ਧਰਤੀ ਦੀ ਮਿੱਟੀ ਤੋਂ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ, ਤੇ ਇਨਸਾਨ ਜਿਉਂਦੀ ਜਾਨ ਹੋਇਆ। ਤੇ ਰੱਬ ਖੁਦਾਵੰਦ ਨੇ ਮਸ਼ਰਕ ਵੱਲੋਂ ਅਦਨ ਵਿੱਚ ਇੱਕ ਬਾਗ ਲਾਇਆ ਤੇ ਇਨਸਾਨ ਨੂੰ ਜਿਹਨੂੰ ਉਹਨੇ ਬਣਾਇਆ ਸੀ ਉੱਥੇ ਰੱਖਿਆ। ਤੇ ਰੱਬ ਖੁਦਾਵੰਦ ਨੇ ਹਰ ਦਰਖਤ ਨੂੰ ਜਿਹੜਾ ਖੁਸ਼ਨੁਮਾ ਤੇ ਖਾਣ ਲਈ ਚੰਗਾ ਸੀ ਧਰਤੀ ਤੋਂ ਉਗਾਇਆ, ਤੇ ਬਾਗ ਦੇ ਵਿੱਚ ਹਯਾਤ ਦਾ ਰੁੱਖ ਤੇ ਨੇਕੋਬਦ ਦੀ ਪਛਾਣ ਦਾ ਰੁੱਖ ਲਾਇਆ। ਤੇ ਖੁਦਾਵੰਦ ਨੇ ਆਦਮ ਨੂੰ ਹੁਕਮ ਦਿੱਤਾ ਤੇ ਆਖਿਆ ਵੀ ਤੂੰ ਬਾਗ ਦੇ ਹਰ ਰੁੱਖ ਦਾ ਫਲ ਬੇਰੋਕ ਟੋਕ ਖਾ ਸਕਦਾ ਹੈ, ਪਰ ਨੇਕੋਬਦ ਦੀ ਪਛਾਣ ਦੇ ਰੁੱਖ ਦਾ ਕਦੀ ਨਾ ਖਾਣਾ, ਕਿਉਂ ਜੇ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ। ਪੈਦਾਇਸ਼। ਸੱਪ ਕੋਲ ਦਸਤੀ ਜਾਨਵਰਾਂ ਤੋਂ ਜਿਨ੍ਹਾਂ ਨੂੰ ਰੱਬ ਨੇ ਬਣਾਇਆ ਸੀ ਚਲਾਕ ਸੀ, ਤੇ ਉਹਨੇ ਬੁੱਢੀ ਨੂੰ ਆਖਿਆ ਬਈ ਕੀ ਸੱਚੀ ਰੱਬ ਨੇ ਆਖਿਆ ਹੈ ਬਈ ਬਾਗ ਦੇ ਕਿਸੇ ਰੁੱਖ ਦਾ ਫਲ ਤੂੰ ਨਾ ਖਾਈ। ਬੁੱਢੀ ਨੇ ਸੱਪ ਨੂੰ ਆਖਿਆ ਬਈ ਬਾਗ ਦੇ ਰੁੱਖਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਰ ਏ ਉਹਦੇ ਫਲ ਵੱਲੋਂ ਰੱਬ ਨੇ ਆਖਿਆ ਹੈ ਬਈ ਤੁਸੀਂ ਨਾ ਤੇ ਉਹਨੂੰ ਖਾਣਾ ਤੇ ਨਾ ਛੂਣਾ, ਨਹੀਂ ਤੇ ਮਰ ਜਾਓਗੇ। ਫਿਰ ਸੱਪ ਨੇ ਬੁੱਢੀ ਨੂੰ ਆਖਿਆ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਵੀ ਜਿਸ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕ ਤੇ ਬਦ ਦੇ ਜਾਣਨ ਵਾਲੇ ਬਣ ਜਾਓਗੇ। ਬੁੱਢੀ ਨੇ ਵੀ ਵੇਖਿਆ ਬਈ ਉਹ ਰੁੱਖ ਖਾਣ ਲਈ ਚੰਗਾ ਤੇ ਅੱਖੀਆਂ ਨੂੰ ਖੁਸ਼ਨੁਮਾ ਲੱਗਦਾ ਹੈ ਤੇ ਸਿਆਣ ਬਖਸ਼ਣ ਲਈ ਵਾਹਵਾ ਹੈ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਵੀ ਖਾਧਾ। ਫਿਰ ਦੋਵਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਤੇ ਉਹਨਾਂ ਨੂੰ ਪਤਾ ਚੱਲਿਆ ਬਈ ਉਹ ਨੰਗੇ ਨੇ, ਤੇ ਉਹਨਾਂ ਨੇ ਅੰਜੀਰ ਦੇ ਪੱਤਿਆਂ ਨੂੰ ਸੀ ਕੇ ਆਪਣੇ ਲਈ ਲੁੰਗੀਆਂ ਬਣਾਈਆਂ। ਫਿਰ ਰੱਬ ਖੁਦਾਵੰਦ ਨੇ ਆਦਮ ਨੂੰ ਪੁਕਾਰਿਆ ਤੇ ਉਹਨੂੰ ਆਖਿਆ ਬਈ ਤੂੰ ਕਿੱਥੇ ਹੈ। ਉਹਨੇ ਆਖਿਆ ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਜੇ ਮੈਂ ਨੰਗਾ ਸੀ ਤੇ ਮੈਂ ਆਪਣੇ ਆਪ ਨੂੰ ਲੁਕੋਇਆ।
ਉਹਨੇ ਆਖਿਆ, ਤੈਨੂੰ ਕਿਹਨੇ ਦੱਸਿਆ ਵੀ ਤੂੰ ਨੰਗਾ ਹੈ? ਕੀ ਤੂੰ ਉਸ ਰੁੱਖ ਦਾ ਫਲ ਖਾਧਾ ਜਿਹਦੇ ਵੱਲੋਂ ਮੈਂ ਤੈਨੂੰ ਹੁਕਮ ਦਿੱਤਾ ਸੀ ਵੀ ਉਹਨੂੰ ਨਾ ਖਾਇਓ? ਆਦਮ ਨੇ ਆਖਿਆ, ਜਿਹੜੀ ਬੁੱਢੀ ਨੂੰ ਤੂੰ ਮੇਰੇ ਨਾਲ ਕੀਤਾ ਹੈ, ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਤੇ ਮੈਂ ਖਾਧਾ। ਫਿਰ ਰੱਬ ਖੁਦਾਵੰਦ ਨੇ ਬੁੱਢੀ ਨੂੰ ਆਖਿਆ, ਭਈ ਤੂੰ ਇਹ ਕੀ ਕੀਤਾ? ਬੁੱਢੀ ਨੇ ਆਖਿਆ, ਭਈ ਸੱਪ ਨੇ ਮੈਨੂੰ ਬਹਿਕਾਇਆ ਤੇ ਮੈਂ ਖਾਧਾ। ਇਸ ਲਈ ਰੱਬ ਖੁਦਾਵੰਦ ਨੇ ਉਹਨਾਂ ਨੂੰ ਬਾਗ ਏਦਨ ਵਿੱਚੋਂ ਬਾਹਰ ਕਰ ਦਿੱਤਾ, ਤਾਂ ਜੋ ਉਹ ਉਸ ਧਰਤੀ ਦੀ ਜਿਹਦੇ ਵਿੱਚੋਂ ਲਏ ਗਏ ਸੀ ਖੇਤੀ ਕਰਨ। ਚੁਨਾਚੇ ਉਹਨੇ ਆਦਮ ਨੂੰ ਕੱਢ ਦਿੱਤਾ ਤੇ ਬਾਗ ਏਦਨ ਦੇ ਮਸ਼ਰਕ ਵੱਲੋਂ ਕਰੋਬੀਆਂ ਨੂੰ ਤੇ ਆਲੇ ਦੁਆਲੇ ਘੁੰਮਣ ਵਾਲੀ ਸ਼ੋਲਾਜ਼ਨ ਤਲਵਾਰ ਨੂੰ ਰੱਖਿਆ, ਭਈ ਹਯਾਤੀ ਦੇ ਦਰਖਤ ਦੀ ਰਾਹ ਦੀ ਹਿਫਾਜ਼ਤ ਕਰਨ। ਮਿਸਾਲ, ਰੱਬ ਦਾ ਹਰ ਇੱਕ ਸੁਖਨ ਪਾ ਕੇ ਜਿਨ੍ਹਾਂ ਦਾ ਤਵੱਕਲ ਉਹਦੇ ਉੱਤੇ ਹੈ। ਤੂੰ ਉਹਦੇ ਕਲਾਮ ਵਿੱਚੋਂ ਕੁਝ ਨਾ ਵਧਾਈ, ਮਬਾਦਾ ਉਹ ਤੈਨੂੰ ਤੰਬੀਹ ਕਰੇ ਤੇ ਤੂੰ ਝੂਠਾ ਠਹਿਰੇ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਖਤਾਵਾਂ ਮਿਟਾ ਦੇ, ਮੇਰੀ ਬਦੀ ਨੂੰ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੇਂ ਸਿਰੇ ਤੋਂ ਇੱਕ ਮੁਸਤਕੀਮ ਰੂਹ ਪਾ। ਮੈਨੂੰ ਆਪਣੇ ਸਾਹਮਣੇ ਖਾਰਜ ਨਾ ਕਰ ਤੇ ਆਪਣੀ ਪਾਕ ਰੂਹ ਨੂੰ ਮੇਰੇ ਤੋਂ ਜੁਦਾ ਨਾ ਕਰ। ਆਪਣੀ ਮੁਕਤੀ ਦੀ ਸ਼ਾਦਮਾਨੀ ਮੈਨੂੰ ਫੇਰ ਅਨਾਇਤ ਕਰ ਤੇ ਮਸਤਈਦ ਰੂਹ ਨਾਲ ਮੈਨੂੰ ਸੰਭਾਲ। ਇਫਸੀਓਂ। ਇਸ ਲਈ ਮੈਂ ਇਹ ਆਖਦਾ ਵਾਂ ਤੇ ਰੱਬ ਵਿੱਚ ਜਤਾਉਣਾ ਵਾਂ ਵੀ ਜਿਸ ਤਰ੍ਹਾਂ ਗੈਰ ਕੌਮਾਂ ਆਪਣੇ ਬੇਹੂਦਾ ਖਿਆਲਾਂ ਦੇ ਮੁਤਾਬਕ ਚੱਲਦੀਆਂ ਨੇ, ਤੁਸੀਂ ਆਇੰਦਾ ਉਸ ਤਰ੍ਹਾਂ ਨਾ ਚੱਲਣਾ, ਕਿਉਂ ਜੇ ਉਹਨਾਂ ਦੀ ਸਿਆਣ ਹਨੇਰ ਹੋ ਗਈ ਏ ਤੇ ਉਹ ਉਸ ਨਾਦਾਨੀ ਦੇ ਸਬਬ ਤੋਂ ਜਿਹੜੀ ਉਹਨਾਂ ਦੇ ਵਿੱਚ ਏ ਤੇ ਉਹਨਾਂ ਦੇ ਦਿਲਾਂ ਦੀ ਸਖਤੀ ਦੇ ਪਾਰੋਂ ਰੱਬ ਦੀ ਹਯਾਤੀ ਵਿੱਚੋਂ ਖਾਰਜ ਨੇ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ, ਜਿਹੜੀ ਰੱਬ ਦੇ ਮੁਤਾਬਕ ਸੱਚਾਈ ਦੀ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਗ੍ਰੰਥੀਓ। ਕਿਉਂ ਜੇ ਅਸੀਂ ਜਾਣਦੇ ਹਾਂ ਵੀ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟਿਆ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਐਸੀ ਇਮਾਰਤ ਮਿਲੇਗੀ ਜਿਹੜਾ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਹਮੇਸ਼ਾ ਦਾ ਏ ਤੇ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ, ਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ, ਰੱਬ ਵੱਲੋਂ ਜਲਾਵਤਾਂ ਨਾ, ਕਿਉਂ ਜੇ ਅਸੀਂ ਈਮਾਨ ਉੱਤੇ ਚੱਲਦੇ ਹਾਂ, ਨਾ ਵੀ ਅੱਖੀਆਂ ਵੇਖੇ ਤੇ। ਗਰਜ਼ ਸਾਡੀ ਖਾਤਰ ਜਮ੍ਹਾਂ ਹੈ ਤੇ ਸਾਨੂੰ ਬਦਨ ਦੇ ਵਤਨ ਤੋਂ ਜੁਦਾ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਹੈ। ਗ੍ਰੰਥੀਓ। ਤੇ ਜਿੱਦਾਂ ਆਦਮ ਵਿੱਚ ਸਾਰੇ ਮਰਦੇ ਨੇ, ਉਦਾਂ ਹੀ ਮਸੀਹ ਵਿੱਚ ਸਾਰੇ ਜਿਉਂਦੇ ਕੀਤੇ ਜਾਣਗੇ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਵੀ ਉੱਤੇ ਬਣਾਉਂਦਾ ਹੈ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਹੈ। ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ, ਮੁਹੱਬਤ ਬੇਗਰਜ਼ੀ ਨਾਲ ਮੁਅੱਤਰ ਹੋ ਕੇ ਸਾਰਿਆਂ ਨੂੰ ਖੂਬਸੂਰਤੀ ਤੇ ਲੋਹ ਨਾਲ ਨਿਭਾਉਂਦੀ ਏ। ਇਨਸਾਨ ਉਹਦੀ ਛਵੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਤੇ ਮਲਕੀਅਤ ਰੱਖਦਾ ਹੈ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਇਨਸਾਨ ਧਰਤੀ ਜੋਤਣ ਲਈ ਪੈਦਾ ਨਹੀਂ ਕੀਤਾ ਗਿਆ। ਉਹਦਾ ਪਦਾਇਸ਼ੀ ਹੱਕ ਹੁਕਮਰਾਨੀ ਕਰਨਾ ਹੈ, ਨਾ ਕਿ ਮਹਿਕੂਮੀ। ਉਹ ਧਰਤੀ ਤੇ ਅਸਮਾਨ ਉੱਤੇ ਅਕੀਦੇ ਦਾ ਹਾਕਮ ਹੈ, ਜਿਹੜਾ ਆਪ ਸਿਰਫ ਆਪਣੇ ਬਣਾਉਣ ਵਾਲੇ ਦੇ ਮਾਤਹਿਤ ਹੈ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਤੇ ਹਮੇਸ਼ਾ ਰਵੇਗੀ, ਕਿਉਂ ਜੇ ਹਯਾਤੀ ਰੱਬ ਹੈ ਤੇ ਇਨਸਾਨ ਰੱਬ ਦਾ ਤਸੱਵਰ ਹੈ, ਜਿਹਨੂੰ ਮਾਦੀ ਨਹੀਂ ਬਲਕਿ ਰੂਹਾਨੀ ਤੌਰ ਤੇ ਬਣਾਇਆ ਗਿਆ ਸੀ, ਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਹੈ। ਰੱਬ ਆਪਣੇ ਕੰਮ ਤੋਂ ਮੁਤਮਿਨ ਸੀ। ਉਹ ਆਪਣੀ ਲਾਫਾਨੀ ਖੁਦ ਸਾਖਤਗੀ ਤੇ ਲਾਫਾਨੀ ਸਿਆਣ ਦਾ ਅਜਰ ਕਿੱਦਾਂ ਹੋ ਸਕਦਾ ਹੈ, ਜਦ ਕਿ ਰੂਹਾਨੀ ਤਖਲੀਕ ਇਹਦਾ ਸ਼ਾਖਸਾਨਾ ਸੀ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਭਈ ਉਹ ਇਨਸਾਨ ਯਾਨੀ ਉਹ ਰੱਬ ਦੀ ਸ਼ਬੀਹ ਤੇ ਸੂਰਤ ਨੂੰ ਮਾਦਾ ਤੇ ਰੂਹ, ਚੰਗਿਆਈ ਤੇ ਬੁਰਾਈ ਦੋਵੇਂ ਫਰਜ਼ ਕਰਦਾ ਹੈ। ਪਦਾਇਸ਼ 2 ਆਇਤ। ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਪਦਾਇਸ਼ ਦੇ 2 ਬਾਬ ਵਿੱਚ ਰੱਬ ਤੇ ਕਾਇਨਾਤ ਦੇ ਇਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਹੈ।
ਉਹ ਬਿਆਨ ਜਿਹੜਾ ਜਿਵੇਂ ਪਹਿਲੇ ਰਿਕਾਰਡ ਹੋਈ ਸਾਇੰਸ ਸੱਚਾਈ ਦੇ ਬਿਲਕੁਲ ਉਲਟ ਹੈ। ਪਹਿਲੇ ਰਿਕਾਰਡ ਦੀ ਸਾਇੰਸ ਦੂਜੇ ਰਿਕਾਰਡ ਦੇ ਝੂਠ ਨੂੰ ਸਾਬਤ ਕਰਦੀ ਹੈ। ਜੇ ਇੱਕ ਅਸਲੀ ਹੈ ਤੇ ਦੂਜਾ ਝੂਠਾ ਹੈ, ਕਿਉਂ ਜੇ ਉਹ ਇੱਕ ਦੂਜੇ ਦੇ ਮੁਖਾਲਫ ਨੇ। ਪਹਿਲਾ ਰਿਕਾਰਡ ਸਾਰੀ ਤਾਕਤ ਤੇ ਹੁਕਮਰਾਨੀ ਰੱਬ ਨੂੰ ਦੇ ਦਿੰਦਾ ਹੈ ਤੇ ਇਨਸਾਨ ਨੂੰ ਰੱਬ ਦੀ ਕਾਮਲੀਅਤ ਤੇ ਕੂਵਤ ਨਾਲ ਛਬੀ ਦਿੰਦਾ ਹੈ। ਦੂਜਾ ਰਿਕਾਰਡ ਇਨਸਾਨ ਨੂੰ ਬਦਲਣ ਦੇ ਕਾਬਲ ਤੇ ਲਾਫਾਨੀ, ਆਪਣੇ ਦੇਵਤਾ ਤੋਂ ਵੱਖ ਹੋਣ ਦੇ ਤੌਰ ਤੇ ਆਪਣੇ ਹੀ ਮਦਾਰ ਵਿੱਚ ਘੁੰਮਦਾ ਹੋਇਆ ਲਿਖਦਾ ਹੈ। ਵਜੂਦੀਅਤ ਨੂੰ ਅਲੂਹੀਅਤ ਤੋਂ ਵੱਖਰਾ ਸਾਇੰਸ ਨਾਮੁਮਕਿਨ ਦੇ ਤੌਰ ਤੇ ਵਾਜ਼ਿਹ ਕਰਦੀ ਹੈ। ਇਹ ਦੂਜਾ ਰਿਕਾਰਡ ਬੇਤਕਲਫੀ ਦੇ ਨਾਲ ਉਹਦੀਆਂ ਉਹਨਾਂ ਠੋਸ ਸ਼ਕਲਾਂ ਵਿੱਚ ਗਲਤੀ ਦੀ ਤਾਰੀਖ ਦੱਸਦਾ ਹੈ ਜਿਹਨੂੰ ਮਾਦੇ ਵਿੱਚ ਜ਼ਹਾਨਤ ਤੇ ਹਯਾਤੀ ਆਖਿਆ ਜਾਂਦਾ ਹੈ। ਇਹ ਇਖਲਾਕੀ ਰੂਹ ਦੀ ਬਾਲਾਦਸਤੀ ਦੇ ਖਿਲਾਫ ਸ਼ਿਰਕ ਨੂੰ ਬਿਆਨ ਕਰਦਾ ਹੈ, ਪਰ ਇਸ ਸੂਰਤ ਹਾਲ ਨੂੰ ਆਰਜ਼ੀ ਤੇ ਇਨਸਾਨ ਨੂੰ ਫਾਨੀ ਵਾਜ਼ਾ ਕੀਤਾ ਗਿਆ ਹੈ। ਆਦਮ ਨਾ ਇਸ ਝੂਠੇ ਅਕੀਦੇ ਨੂੰ ਪੇਸ਼ ਕਰਦਾ ਹੈ ਭਈ ਹਯਾਤੀ ਹਮੇਸ਼ਾ ਦੀ ਨਹੀਂ ਹੈ, ਬਲਕਿ ਇਹਦਾ ਸ਼ੁਰੂ ਤੇ ਅੰਜਾਮ ਹੈ। ਭਈ ਲਾ ਮੁਤਨਾਹੀ ਵਿੱਚ ਸ਼ਾਮਲ ਹੁੰਦਾ ਹੈ, ਭਈ ਜ਼ਹਾਨਤ ਗੈਰ ਜ਼ਹਾਨਤ ਵਿੱਚੋਂ ਗੁਜ਼ਰਦੀ ਹੈ ਤੇ ਰੂਹ ਮਾਦੀ ਫਹਿਮ ਵਿੱਚ ਵਸਦੀ ਹੈ। ਭਈ ਫਾਨੀ ਸਿਆਨ ਮਾਦੇ ਨੂੰ ਤੇ ਮਾਦਾ ਫਾਨੀ ਸਿਆਨ ਤੋਂ ਮਾਖੂਜ਼ ਹੁੰਦਾ ਹੈ। ਭਈ ਵਾਹਦ ਰੱਬ ਤੇ ਖਾਲਕ ਉਹਦੇ ਵਿੱਚ ਸ਼ਾਮਲ ਹੋਇਆ ਜਿਹਨੂੰ ਉਹਨੇ ਖਲਕ ਕੀਤਾ ਤੇ ਫਿਰ ਮਾਦੇ ਦੀ ਗੈਰ ਮਜ਼ਬੀਅਤ ਵਿੱਚ ਗਾਇਬ ਹੋਇਆ। ਬਦੀ ਹੁਣ ਵੀ ਆਪਣੇ ਆਪ ਨੂੰ ਸਿਆਨ ਸਾਬਤ ਕਰਦੀ ਏ ਤੇ ਇਹ ਵਜ਼ਾਹਤ ਕਰਦੀ ਏ ਭਈ ਇੱਕ ਤੋਂ ਬਹੁਤੀ ਜ਼ਹਾਨਤ ਜਾਂ ਰੱਬ ਮੌਜੂਦ ਏ। ਇਹ ਆਖਦੀ ਏ ਇੱਥੇ ਬਹੁਤ ਖੁਦਾਵੰਦ ਤੇ ਬਹੁਤ ਸਾਰੇ ਰੱਬ ਹੋਣਗੇ। ਮੈਂ ਇਹ ਵਾਜ਼ਿਆ ਕਰਦੀ ਹਾਂ ਭਈ ਰੱਬ ਬਦਕਾਰ ਅਕਲਾਂ ਤੇ ਬਦਰੂਹਾਂ ਨੂੰ ਬਣਾਉਂਦਾ ਹੈ ਤੇ ਮੈਂ ਉਹਦੀ ਮਦਦ ਕਰਦੀ ਹਾਂ। ਸੱਚਾਈ ਸਿਮਤਾਂ ਬਦਲੇਗੀ ਤੇ ਰੂਹ ਦੇ ਬਰਕਸ ਹੋਵੇਗੀ। ਜਿਹਨੂੰ ਮੈਂ ਮਾਦਾ ਆਖਦੀ ਹਾਂ ਉਹਦੇ ਵਿੱਚ ਮੈਂ ਰੂਹ ਪਾਵਾਂਗੀ ਤੇ ਉਸ ਮਾਦੇ ਵਿੱਚ ਇੱਦਾਂ ਹੀ ਹਯਾਤੀ ਵਿਖਾਈ ਦੇਵੇਗੀ ਜਿੱਦਾਂ ਰੱਬ ਯਾਨੀ ਉਸ ਰੂਹ ਵਿੱਚ ਜਿਹੜੀ ਵਾਹਦ ਹਯਾਤੀ ਏ। ਇਸ ਗਲਤੀ ਨੇ ਆਪਣੇ ਆਪ ਨੂੰ ਗਲਤੀ ਸਾਬਤ ਕਰ ਦਿੱਤਾ ਹੈ। ਇਹਦੀ ਹਯਾਤੀ ਨਹੀਂ ਏ, ਬਲਕਿ ਉਸ ਵਜੂਦੀਅਤ ਦਾ ਆਰਜ਼ੀ ਝੂਠਾ ਫਹਿਮ ਹੈ ਜਿਹਦਾ ਅੰਜਾਮ ਮੌਤ ਹੁੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਨ ਦੇ ਉੱਚੇ ਅਸੂਲਾਂ ਵਿੱਚ ਹੈ। ਗਲਤੀ ਦੀ ਜ਼ੋਰਦਾਰ ਗੂੰਜ ਸਿਆਹੀ ਤੇ ਅਫਰਾ ਤਫਰੀ ਤੋਂ ਹਟ ਕੇ ਸੱਚਾਈ ਦੀ ਆਵਾਜ਼ ਹਾਲੇ ਵੀ ਬੁਲਾਉਂਦੀ ਏ। ਆਦਮ ਤੂੰ ਕਿੱਥੇ ਹੈ? ਸ਼ਾਊਰ ਤੂੰ ਕਿੱਥੇ ਹੈ? ਕੀ ਤੁਸੀਂ ਇਸ ਯਕੀਨ ਵਿੱਚ ਜ਼ਿੰਦਾ ਰਹਿੰਦੇ ਹੋ ਭਈ ਸਿਆਨ ਮਾਦੇ ਵਿੱਚ ਏ ਤੇ ਇਹ ਭਈ ਬਦੀ ਸਿਆਨ ਏ, ਜਾਂ ਕੀ ਤੁਸੀਂ ਇਸ ਜ਼ਿੰਦਾ ਈਮਾਨ ਵਿੱਚ ਰਹਿੰਦੇ ਹੋ ਭਈ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ ਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ? ਜਦੋਂ ਤੀਕਰ ਇਹ ਸਬਕ ਨਹੀਂ ਸਿੱਖ ਲਿਆ ਜਾਂਦਾ ਭਈ ਰੱਬ ਹੀ ਇਨਸਾਨ ਉੱਤੇ ਹਕੂਮਤ ਕਰਨ ਵਾਲੀ ਇਕੱਲੀ ਸਿਆਨ ਏ, ਫਾਨੀ ਅਕੀਦਾ ਖੌਫਜ਼ਦਾ ਹੀ ਰਹੇਗਾ ਜਿਵੇਂ ਭਈ ਇਹ ਸ਼ੁਰੂ ਵਿੱਚ ਸੀ ਤੇ ਇਹ ਇਸ ਤਲਬ ਤੋਂ ਲੁਕਿਆ ਰਹੇਗਾ ਭਈ ਤੂੰ ਕਿੱਥੇ ਹੈ। ਇਹ ਰੂਬਜ਼ਦਾ ਮੰਗ ਭਈ ਐ ਆਦਮ ਤੂੰ ਕਿੱਥੇ ਹੈ ਸਿਰ, ਦਿਲ, ਢਿੱਡ, ਲਹੂ, ਆਂਦਰਾਂ ਵਗੈਰਾ ਦੀ ਬਾਰੀਆਬੀ ਤੋਂ ਪੂਰੀ ਹੁੰਦੀ ਏ। ਭਈ ਵੇਖ ਮੈਂ ਇੱਥੇ ਹਾਂ, ਬਦਨ ਵਿੱਚ ਖੁਸ਼ੀ ਤੇ ਹਯਾਤੀ ਨੂੰ ਲੱਭਦਿਆਂ ਹੋਏ, ਪਰ ਸਿਰਫ ਇੱਕ ਭਰਮ, ਝੂਠੇ ਦਾਅਵੇ, ਝੂਠੀ ਖੁਸ਼ੀ, ਪੀੜ, ਪਾਪ, ਬਿਮਾਰੀ ਤੇ ਮੌਤ ਦੀ ਮਿਲਾਵਟ ਨੂੰ ਹੀ ਪਾਉਂਦਿਆਂ ਹੋਏ। ਜੋ ਕੁਝ ਵੀ ਇਨਸਾਨ ਦੇ ਪਾਪ ਜਾਂ ਰੱਬ ਦੇ ਮੁਖਾਲਫ ਜਾਂ ਰੱਬ ਦੀ ਗੈਰ ਮੌਜੂਦਗੀ ਵੱਲ ਇਸ਼ਾਰਾ ਕਰਦਾ ਹੈ ਉਹ ਆਦਮ ਦਾ ਸੁਪਨਾ ਹੈ ਜਿਹੜਾ ਨਾ ਹੀ ਸਿਆਨ ਹੈ ਤੇ ਨਾ ਇਨਸਾਨ ਹੈ, ਕਿਉਂ ਜੇ ਇਹ ਪਿਓ ਦਾ ਇਕਲੌਤਾ ਨਹੀਂ ਹੈ। ਸੱਚਾਈ ਦਾ ਗਲਤੀ, ਪਾਪ, ਬਿਮਾਰੀ ਤੇ ਮੌਤ ਨੂੰ ਸਿਰਫ ਇੱਕ ਹੀ ਜਵਾਬ ਹੈ, ਤੂੰ ਮਿੱਟੀ ਅਦਮ ਹੈ ਤੇ ਮਿੱਟੀ ਅਦਮ ਵਿੱਚ ਹੀ ਵਾਪਸ ਚਲਾ ਜਾਵੇਂਗਾ। ਜਿੱਦਾਂ ਆਦਮ ਯਾਨੀ ਗਲਤੀ ਵਿੱਚ ਸਾਰੇ ਮਰਦੇ ਨੇ, ਉੱਦਾਂ ਹੀ ਮਸੀਹ ਯਾਨੀ ਸੱਚਾਈ ਵਿੱਚ ਸਾਰੇ ਜਿਉਂਦੇ ਕੀਤੇ ਜਾਣਗੇ। ਇਨਸਾਨੀਅਤ ਦੀ ਫਾਨੀਅਤ ਇੱਕ ਅਫਸਾਨਾ ਹੈ, ਕਿਉਂ ਜੇ ਇਨਸਾਨ ਲਾਫਾਨੀ ਹੈ। ਇਹ ਝੂਠਾ ਅਕੀਦਾ ਭਈ ਰੂਹ ਹੁਣ ਮਾਦੇ ਵਿੱਚ ਡੁੱਬੀ ਹੋਈ ਹੈ, ਭਈ ਆਉਣ ਵਾਲੇ ਕਿਸੇ ਵੀ ਵੇਲੇ ਵਿੱਚ ਇਹ ਇਹਦੇ ਤੋਂ ਆਜ਼ਾਦ ਹੋ ਜਾਵੇਗੀ। ਬਸ ਇਹ ਅਕੀਦਾ ਹੀ ਫਾਨੀ ਹੈ। ਰੂਹ ਯਾਨੀ ਰੱਬ ਕਦੀ ਜਨਮ ਨਹੀਂ ਲੈਂਦਾ, ਬਲਕਿ ਉਹ ਕੱਲ੍ਹ ਤੇ ਅੱਜ, ਬਲਕਿ ਹਮੇਸ਼ਾ ਤੀਕਰ ਯਕਸਾ ਹੈ। ਇਨਸਾਨ ਨੂੰ ਰੱਬ ਵੱਲ ਮੁਤਵੱਜਹ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ ਤੇ ਲਾਮਤਨਾਹੀ ਦਾ ਮੁਨਾਸਬ ਇਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਤਰ ਇਨਫਰਾਦੀਤ ਨਿਸ਼ਾਵਰ ਕਰਦਾ ਹੈ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ
ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ, ਤੇ ਸਾਇੰਸ ਭੁੱਲ ਚੁੱਕ ਜਾਣਦੀ ਏ ਨਾ ਮਹਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਮਾਦੀ ਹਯਾਤੀ ਦੇ ਅਕੀਦੇ ਤੇ ਸੁਫਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ, ਤੇ ਇਹਦੇ ਨਾਲ ਤੁਸੀਂ ਸਾਹਬ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਹੈ ਵੀ ਉਹ ਬੰਦ ਹੋ ਗਏ ਨੇ, ਤੇ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਤੇ ਆਜ਼ਾਦ ਵੇਖੇਗਾ। ਹੁਣ ਮੈਂ ਮੀਰ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।